अस्सलाम वालेकुम सत श्री अकाल दोस्तों। मैं हाँ अहमद रज़ा गुरुद्वारा जन्म ਅਸਥਾਨ ਤੋਂ ਤੁਹਾਡੇ ਰੂਬਰੂ। ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਤੁਸੀਂ ਇੱਕ ਦਫਾ ਦੇਖਦੇ ਹੋ ਤੇ ਉਹ ਤੁਹਾਡੇ ਜ਼ਿਹਨ ਦੇ ਵਿੱਚ ਰਹਿ ਜਾਂਦੀਆਂ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਮੇਰੇ ਨਾਲ ਬੈਠੇ ਬਾਜੀ ਆ। ਇਹਨਾਂ ਦਾ ਨਾਮ ਕੀ ਹੈ, ਇਹ ਕਿੱਥੋਂ ਆਏ ਨੇ, ਇਹੀ ਅਸੀਂ ਜਾਣਾਂਗੇ ਔਰ ਇੱਥੇ ਇਹਨਾਂ ਦੇ ਆਉਣ ਦਾ ਕਾਰਨ ਕੀ ਹੈ, ਹੁਣ ਤੱਕ ਦੇ ਪਾਕਿਸਤਾਨ ਦੇ ਅੰਦਰ ਇਹਨਾਂ ਦੇ ਐਕਸਪੀਰੀਅੰਸ ਕੀ ਹਨ, ਲੋਕਾਂ ਦਾ ਬਿਹੇਵੀਅਰਸ ਇਹਨਾਂ ਦੇ ਨਾਲ ਕੀ ਹਨ। ਇਹਨਾਂ ਨੂੰ ਪਹਿਲੀ ਦਫਾ ਮੈਂ ਦੇਖਿਆ ਸੀ ਪਰਸੋਂ ਗੁਰਦੁਆਰਾ ਜਨਮ ਅਸਥਾਨ, ਇਹਨਾਂ ਨੂੰ ਪਹਿਲੀ ਦਫਾ ਦੇਖਿਆ ਸੀ ਉੱਥੇ ਗੁਰਦੁਆਰਾ ਪੰਜਾ ਸਾਹਿਬ। ਤੇ ਇਹਨਾਂ ਦੀ ਇੱਕ ਮੁੱਛਾਂ ਦਾ ਬੜਾ ਖੂਬਸੂਰਤ ਸਟਾਈਲ, ਫੇਸ ਖੂਬਸੂਰਤ, ਉੱਪਰੋਂ ਫਿਰ ਇਹਨਾਂ ਦੇ ਮੁੱਛਾਂ ਬਹੁਤ ਸਟਾਈਲਿਸ਼, ਬੜੀਆਂ ਖੂਬਸੂਰਤ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਅੱਛਾ ਭਾਜੀ, ਸਭ ਤੋਂ ਪਹਿਲੇ ਤਾਂ ਦੱਸੋ ਕਿ ਸਿੱਖੀ ਦੇ ਵਿੱਚ ਇਹ ਕਿ ਕਲਚਰਲੀ ਤੁਸੀਂ ਇੱਕ ਤਾਂ ਪੰਜਾਬ ਦੇ ਵਿੱਚ ਮੁੱਛ ਜਿਹੜੀ ਉਹ ਬੜੇ ਸ਼ੌਕ ਨਾਲ ਰੱਖੀ ਜਾਂਦੀ ਹੈ, ਦੂਸਰਾ ਇਹਦਾ ਕੋਈ ਰਿਲੀਜੀਅਸ ਐਂਗਲ ਵੀ ਹੈ? ਦੇਖੋ ਰਿਲੀਜੀਅਸ ਐਂਗਲ ਵੀ ਆ, ਜਿਵੇਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਕੇਸ ਕਤਲ ਨਹੀਂ ਕਰਾਉਣੀ, ਕਟਾਉਣੀ ਨਹੀਂ ਹੈਗੇ। ਅਤੇ ਉਸ ਹਿਸਾਬ ਨਾਲ ਜਿਹੜੇ ਨੌਜਵਾਨ ਨੇ ਜਾਂ ਉਹ ਮੁੱਛ ਦਾ ਸਟਾਈਲ ਜਿਵੇਂ ਹੁੰਦਾ ਉਹ ਰੱਖਦੇ ਨੇ, ਥੋੜ੍ਹੀ ਖੜਵੀਂ ਮੁੱਛ ਰੱਖਦੇ ਨੇ। ਉਹ ਅਲੱਗ ਸਟਾਈਲ ਚੱਲਦੇ ਨੇ ਸਾਡੇ ਉੱਧਰ ਇੰਡੀਆ ਪੰਜਾਬ 'ਚ ਤੁਸੀਂ ਦੇਖੋਗੇ, ਅਤੇ ਉਸ ਦੇ ਅਕੋਰਡਿੰਗ ਅਲੱਗ ਹੁੰਦਾ। ਜਾਣੀ ਇਹ ਹੁੰਦਾ ਮੇਨ ਤਾਂ ਵੀ ਮੁੱਛ ਜਾਂ ਦਾੜ੍ਹੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਵੀ ਕਟਾਉਣੀ ਨਹੀਂ ਸਿੱਖਣੀ ਕਿਸੇ। ਠੀਕ ਹੈ। ਅਤੇ ਹੁਣ ਦੱਸੋ ਕਿ ਤੁਹਾਡਾ ਨਾਮ ਕੀ ਹੈ ਅਤੇ ਕਿੱਥੋਂ ਆਉਣਾ ਹੈ? ਮੇਰਾ ਨਾਮ ਜਤਿੰਦਰ ਸਿੰਘ ਆ, ਜ਼ਿਲ੍ਹਾ ਮੇਰਾ ਪੰਜਾਬ 'ਚ ਫਤਿਹਗੜ੍ਹ ਸਾਹਿਬ ਇੰਡੀਆ 'ਚ, ਤਹਿਸੀਲ ਅਮਲੋਹ, ਪਿੰਡ ਖਨਿਆਣ ਤੋਂ, ਅਤੇ ਅਸੀਂ 5 ਜਣਿਆਂ ਦਾ ਜੱਥਾ ਪਿੰਡ ਤੋਂ ਆਏ ਹਾਂ। ਅਤੇ ਇਹ ਦੱਸੋ ਵੀ ਕੀ ਕਰਦੇ ਹੋ ਤੁਸੀਂ? ਐਜੂਕੇਸ਼ਨ ਵਿਵਸਥਾ ਹੋ ਜਾਂ ਕੋਈ ਹੋਰ ਤੁਹਾਡਾ ਉੱਥੇ ਜੋਬ ਵਗੈਰਾ? ਨਹੀਂ, ਮੈਂ ਸ਼ੌਪ ਆ ਮੇਰੀ ਇਲੈਕਟ੍ਰੋਨਿਕ ਦੀ। ਅਮਲੋਹ ਸਾਡੀ ਤਹਿਸੀਲ ਆ, ਜਿਹੜਾ ਸ਼ਹਿਰ ਪੈਂਦਾ ਸਾਡਾ, ਉੱਥੇ ਇਲੈਕਟ੍ਰੋਨਿਕ ਸ਼ੌਪ ਦੀ ਕਰਦਾ ਮੈਂ। ਅਤੇ ਇੱਥੇ ਪਾਕਿਸਤਾਨ ਆਉਣ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ 5 ਲੋਕਾਂ ਦਾ ਜੱਥਾ ਹੈ, ਕੋਈ 2,500 ਦੇ ਕਰੀਬ ਇਸ ਦਫਾ ਜਿਹੜੇ ਇੰਡੀਆ ਤੋਂ ਲੋਕ ਆਏ ਨੇ, ਚੜ੍ਹਦੇ ਪੰਜਾਬ ਤੋਂ ਲੋਕ ਆਏ ਨੇ। ਅਤੇ ਅੱਗੇ ਨਾਲ ਜਿਵੇਂ ਹੈ ਲੋਕਾਂ ਦੀ ਗਿਣਤੀ ਅਸੀਂ ਜਿਵੇਂ ਦੇਖਦੇ ਹਾਂ ਕਿ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਪਹਿਲੇ ਵਿਸਾਖੀ 'ਤੇ ਇਤਨੇ ਲੋਕ ਨਹੀਂ ਆਉਂਦੇ ਸੀ। ਕਿਆ ਕੋਈ ਲੋਕਾਂ ਦੇ ਜ਼ਿਹਨ ਇਸ ਵੱਲ ਮਾਇਲ ਹੋ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ? ਲੋਕ ਤਾਂ ਆਉਣਾ ਚਾਹੁੰਦੇ ਆ ਉੱਧਰ ਸਾਡੇ ਇੰਡੀਆ ਦੇ ਪੰਜਾਬ ਤੋਂ ਵੀ ਕਾਫੀ, ਪਰ 2 ਸਾਲ ਤੱਕ ਕਰੋਨਾ ਕਰਕੇ ਰੁਕਿਆ ਰਿਹਾ ਕੰਮ। ਅਤੇ ਹੁਣ ਵੀ ਕੁਛ ਜਿਹੜੇ ਸਾਡੇ ਹੁਕਮਰਾਨ ਆ ਜਾਂ ਜਿਹੜਾ ਪ੍ਰੋਸੈਸ ਆ ਵੀਜ਼ੇ ਦਾ ਆਉਣ ਦਾ, ਉਹ ਡਿਫੀਕਲਟ ਹੋਣ ਕਰਕੇ ਥੋੜ੍ਹਾ ਡਰਦੇ ਨੇ ਸਾਰੇ, ਸਾਨੂੰ ਕੋਈ ਦਿੱਕਤ ਨਾ ਆ ਜਾਵੇ। ਪਾਸਪੋਰਟ 'ਤੇ ਸਟੈਂਪ ਲੱਗਦੀ ਆ, ਕੱਲ੍ਹ ਨੂੰ ਕਿਸੇ ਹੋਰ ਕੰਟਰੀ 'ਚ ਅਸੀਂ ਜਾਈਏ ਸਾਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਰੋਕਣਗੇ, ਅਤੇ ਉਹਦੇ ਕਰਕੇ ਥੋੜ੍ਹੇ ਦਿੱਕਤ ਕਰਕੇ ਡਰਦੇ ਨੇ। ਇੱਕ ਮਨ 'ਚ ਡਰ ਆ ਸਾਰਿਆਂ ਦੇ। ਹੁਣ ਪਤਾ ਨਹੀਂ ਉਹ ਡਰ ਸੱਚਾ ਕਿ ਝੂਠਾ, ਵੈਸੇ ਕੋਈ ਲੱਗਦਾ ਨਹੀਂ ਹੈਗਾ ਇਹੋ ਜਿਹਾ ਕੋਈ ਦਿੱਕਤ ਆਉਂਦੀ ਹੋਊਗੀ, ਕਿਉਂਕਿ ਜਿਹੜੇ ਸਾਡੇ ਨਾਲ ਆਏ ਨੇ ਜਥੇ ਦੇ ਨਾਲ, ਉਹਨਾਂ ਦੇ ਅਮਰੀਕਾ ਦੇ ਵੀਜ਼ੇ ਵੀ ਲੱਗੇ ਹੋਏ ਨੇ, ਕੈਨੇਡਾ ਦੇ ਵੀਜ਼ੇ ਵੀ ਲੱਗੇ ਹੋਏ ਨੇ। ਉਹਨੇ ਉੱਥੇ ਜਾਣਾ ਵੀ ਆਪਣੇ ਬੱਚਿਆਂ ਕੋਲ, ਅਤੇ ਉਹਨਾਂ ਦੇ ਮਨ 'ਚ ਵੀ ਕੋਈ ਡਰ ਨਹੀਂ ਵੀ ਸਾਨੂੰ ਕੱਲ੍ਹ ਨੂੰ ਦਿੱਕਤ ਆਊਗੀ। ਅਤੇ ਅਸੀਂ ਵੀ 2 ਸਾਲ ਤੋਂ ਪ੍ਰੋਗਰਾਮ ਬਣਾ ਰਹੇ ਸੀ ਵੀ ਜਾਇਆ ਜਾਵੇ, ਅਤੇ ਅਸੀਂ ਵੀ ਮਨ 'ਚੋਂ ਫਿਰ ਡਰ ਸਾਡੇ ਤਾਂ ਕੋਈ ਹੈ ਨਾ ਸੀ ਵੀ ਸਾਨੂੰ ਕੱਲ੍ਹ ਨੂੰ ਦਿੱਕਤ ਆਊਗੀ, ਕਿਉਂਕਿ ਮੇਨ ਜੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣ, ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈਗੀ ਸਾਡੇ ਲਈ। ਮੇਨ ਸਾਡਾ ਜਿਹੜਾ ਪਵਿੱਤਰ ਸਥਾਨ ਆ ਇਹ, ਇਹਦੇ ਲਈ ਅਸੀਂ ਕੁਛ ਵੀ ਕਰਕੇ ਜਾਣੀ ਕੋਈ ਦਿੱਕਤ ਪਰੇਸ਼ਾਨੀ ਸਾਨੂੰ ਆਉਂਦੀ ਆ, ਅਸੀਂ ਸਹਿਣ ਨੂੰ ਤਿਆਰ ਹਾਂ ਵੀ। ਭਾਜੀ ਜਸਟ ਇੱਕ ਪ੍ਰੋਪੇਗੈਂਡਾ ਹੈ ਕਿ ਤੁਹਾਡਾ ਪਾਕਿਸਤਾਨ ਦਾ ਸਟੈਂਪ ਅਗਰ ਹੋ ਗਿਆ ਵੀਜ਼ਾ ਤਾਂ ਤੁਸੀਂ ਕਿਤੇ ਹੋਰ ਕੰਟਰੀ ਦਾ ਨਹੀਂ ਤੁਹਾਡੇ ਲੱਗ ਸਕੇਗਾ। ਅਸੀਂ ਕੋਈ ਦਰਜਨਾਂ ਲੋਕਾਂ ਦੇ ਇੰਟਰਵਿਊ ਕੀਤੇ ਨੇ ਜਿਨ੍ਹਾਂ ਦੇ ਪਾਕਿਸਤਾਨ ਆਏ, ਉਸ ਤੋਂ ਬਾਅਦ ਉਹਨਾਂ ਨੇ ਫਿਰ ਪੂਰੀ ਦੁਨੀਆ ਘੁੰਮੀ। ਅਤੇ ਇਹ ਪ੍ਰੋਪੇਗੈਂਡਾ ਨਾ ਤਾਂ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ ਉਹਨਾਂ 'ਤੇ ਅਸਰ ਉਸਨੇ ਕੀਤਾ ਹੈ, ਨਾ ਕੈਨੇਡਾ ਵਾਲਿਆਂ 'ਤੇ ਕੀਤਾ ਹੈ, ਨਾ ਯੂਕੇ ਵਾਲਿਆਂ 'ਤੇ ਕੀਤਾ ਹੈ। ਇਹ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਦੋਸਤ ਬੈਠੇ ਨੇ, ਇਹ ਉਹਨਾਂ 'ਤੇ ਅਸਰ ਕਰਦਾ ਹੈ। ਔਰ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੂੰ ਦੱਸਦੇ ਜਾਂਦੇ ਹਾਂ ਕਿ ਜਸਟ ਇੱਕ ਪ੍ਰੋਪੇਗੈਂਡਾ ਹੈ, ਇਹਦੇ ਅੰਦਰ ਹਕੀਕਤ ਨਹੀਂ ਹੈ। ਅੱਛਾ, ਇਸ ਤੋਂ ਇਲਾਵਾ ਕੋਈ ਹੋਰ ਇੱਕ ਤਾਂ ਇਹ, ਇਸ ਤੋਂ ਇਲਾਵਾ ਇੱਕ ਕੋਈ ਹੋਰ ਡਰ ਖੌਫ ਜਿਹੜਾ ਕਿ ਉੱਥੋਂ ਦੇ ਲੋਕਾਂ ਦਾ ਪਾਇਆ ਜਾਂਦਾ ਹੋਵੇ, ਤਾਂ ਜੇ ਅਸੀਂ ਇੱਥੇ ਉਹ ਡਿਸਕਸ ਕਰੀਏ ਕਿ ਉਹ ਹੈ ਇੱਥੇ ਜਾਂ ਨਹੀਂ ਹੈ। ਮੇਨ ਡਰ ਤਾਂ ਲੋਕਾਂ 'ਚ ਇਹੀ ਹੈ ਵੀ ਉੱਥੇ ਜਾ ਕੇ ਵੀ ਸਾਨੂੰ ਕੋਈ ਏਜੰਸੀ ਆ ਇੰਡੀਆ 'ਚ ਵਾਪਸ ਜਾਵਾਂਗੇ ਉਹ ਤੰਗ ਨਾ ਕਰੇ, ਜਾਂ ਇੱਥੇ ਕੋਈ ਏਜੰਸੀ ਸਾਨੂੰ ਤੰਗ ਨਾ ਕਰੇ। ਮੇਨ ਇਹੀ ਡਰ ਰਹਿੰਦਾ ਲੋਕਾਂ ਨੂੰ ਵੀ ਅਸੀਂ ਕੱਲ੍ਹ ਨੂੰ ਕੋਈ ਖੱਜਲ ਖੁਆਰ ਨਾ ਹੋਈਏ ਕਿਸੇ ਗੱਲ 'ਚ, ਵੀ ਸਾਨੂੰ ਕੋਈ ਏਜੰਸੀ ਗੱਲ ਕਰ ਲੈ। ਇੱਥੇ ਇੰਡੀਆ 'ਚ ਜਿਵੇਂ ਤੁਸੀਂ ਮੈਨੂੰ ਮਿਲੇ ਹੋ, ਵੀ ਉੱਥੇ ਜਾ ਕੇ ਕਹਿਣਗੇ ਤੁਸੀਂ ਕਿਹਨੂੰ ਮਿਲੇ ਸੀ, ਕਿਹਨੂੰ ਗੱਲਬਾਤ ਕੀਤੀ ਆ। ਮੇਨ 'ਚ ਉੱਥੇ ਇਹੀ ਕਿਹਾ ਜਾਂਦਾ ਵੀ ਉੱਥੇ ਜਾ ਕੇ ਤੁਸੀਂ ਮੱਥਾ ਟੇਕ ਕੇ ਆ ਜਾਓ, ਕਿਸੇ ਨੂੰ ਮਿਲਣਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਨੀ ਉੱਥਲੇ ਬੰਦੇ ਨਾਲ। ਇਹ ਜਾਣੀ ਅਫਵਾਹਾਂ ਫੈਲਾਈਆਂ ਗਈਆਂ ਨੇ। ਮੈਂ ਤਾਂ ਕਹਿੰਦਾ ਵੀ ਜੋ ਸਾਡੇ ਪੰਜਾਬ ਦੇ ਇੱਧਰ ਅਸੀਂ ਮਿਲੇ, ਜਿੰਨੇ ਵੀ ਸਾਨੂੰ ਆ ਮਿਲੇ ਨੇ, ਕਿਸੇ ਨਾਲ ਅਸੀਂ ਗੱਲਬਾਤ ਕੀਤੀ ਆ, ਸਾਰਾ ਉਹਨਾਂ ਦਾ ਇੱਥੇ ਰਹਿਣ ਸਹਿਣ, ਕਲਚਰ ਬਾਰੇ, ਗੁਰਦੁਆਰਾ ਸਾਹਿਬ ਬਾਰੇ ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਉਹਨਾਂ ਨੂੰ ਦੱਸਿਆ ਆਪਣਾ ਜਿਵੇਂ ਵੀ ਆ। ਸਾਡੇ ਮਨ 'ਚ ਇਹੋ ਜਿਹਾ ਕੋਈ ਡਰ ਨਹੀਂ ਸੀ।
ਤੇ ਅਸੀਂ ਗੱਲਾਂ ਜਾਣੀ ਕੀਤੀਆਂ, ਜਿਹੜਾ ਵੀ ਸਾਨੂੰ ਮਿਲਿਆ ਜੇ ਅਸੀਂ ਪੁੱਛਿਆ ਉਹਦੇ ਨਾਲ ਅਸੀਂ ਗੱਲਬਾਤ ਕੀਤੀ, ਆਪਣੇ ਪੰਜਾਬ ਬਾਰੇ ਸਾਰੇ ਦੱਸਿਆ, ਉੱਧਰ ਜੋ ਜਾਣਨਾ ਚਾਹੁੰਦੇ ਨੇ ਜਾਣਕਾਰੀ ਮੇਨ ਹੁੰਦੀ ਉੱਧਰਲੇ ਕਲਚਰ ਬਾਰੇ, ਗੁਰਧਾਮਾਂ ਬਾਰੇ, ਸਾਡੇ ਸਿੱਖ ਬਾਰੇ, ਇਤਿਹਾਸ ਬਾਰੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਸ਼ੱਕ ਸ਼ੁਬੇ ਉਹ ਪਾਏ ਜਾਂਦੇ ਨੇ। ਤੁਸੀਂ ਇੱਥੇ ਆਏ ਹੋ, ਪਿਛਲੇ ਕੋਈ 2-3 ਦਿਨ ਤੋਂ ਆਏ ਹੋ, ਤੁਸੀਂ ਪਰਸਨਲੀ ਆਪਣੀ ਅੱਖ ਦੇ ਨਾਲ ਜੋ ਦੇਖਿਆ ਹੈ, ਇੱਕ ਤੇ ਹੁੰਦਾ ਨਾ ਕੋਈ ਚੀਜ਼ਾਂ ਪੇਂਟਡ ਵੀ ਹੁੰਦੀਆਂ ਨੇ, ਇੱਕ ਜੋ ਤੁਸੀਂ ਆਪਣਾ ਅਬਜ਼ਰਵ ਕਰ ਰਹੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਦੇ ਲੋਕਾਂ ਨੂੰ ਕਿਵੇਂ ਦਾ ਪਾਇਆ, ਇਹਨਾਂ ਦਾ ਮੇਲ ਵਰਤਨ ਤੁਹਾਡੇ ਨਾਲ ਉਹ ਕਿਸ ਦਾ? ਦੇਖੋ, ਪਹਿਲਾਂ ਮਨ 'ਚ ਸ਼ੱਕ ਥੋੜ੍ਹਾ ਜਿਹਾ ਹੁੰਦਾ ਵੀ ਲੋਕ ਸਾਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਵੀ ਸਹੀ ਦੇਖਣਗੇ, ਸਾਡੇ ਮਨ 'ਚ ਵੀ ਸੀ। ਪਰ ਅਸੀਂ ਗੁਰਦੁਆਰਾ ਪੰਜਾ ਸਾਹਿਬ ਵੀ 2 ਦਿਨ ਰਹੇ ਹਾਂ ਅਤੇ ਟਰੈਵਲ ਵੀ ਕੀਤਾ, ਜਿਹੜਾ ਵਾਹਗਾ ਬਾਰਡਰ ਤੋਂ ਇੱਥੇ ਤੱਕ ਜਿਹੜੇ ਸਾਨੂੰ ਬੱਸ 'ਚ ਅਸੀਂ ਆਏ ਹਾਂ, ਡਰਾਈਵਰ ਸੀ ਜਾਂ ਜਿਹਨਾਂ ਸਿਕਿਉਰਿਟੀ ਵਾਲੇ ਅਤੇ ਹੋਰ ਜੋ ਵੀ ਮਿਲੇ ਨੇ ਉੱਥੇ ਪੰਜਾ ਸਾਹਿਬ ਗੁਰਦੁਆਰੇ, ਉੱਧਰਲੇ ਸਿੱਖ ਮਿਲੇ ਨੇ, ਲੰਗਰ 'ਚ ਅਸੀਂ ਛਕਿਆ ਉੱਥੇ, ਅਤੇ ਸਾਨੂੰ ਕਿਸੇ ਨੇ ਕੋਈ ਇਹੋ ਜਿਹਾ ਓਪਰੀ ਨਜ਼ਰ ਨਾਲ ਨਹੀਂ ਦੇਖਿਆ ਵੀ ਇਹ ਓਪਰਾ ਬੰਦਾ ਆ ਗਿਆ ਸਾਡੇ ਵਿੱਚ ਜਾਂ ਕੋਈ ਨਹੀਂ। ਸਾਰਿਆਂ ਨੇ ਸਾਡਾ ਮਾਣ ਸਤਿਕਾਰ ਕੀਤਾ, ਸਾਨੂੰ ਕੋਈ ਇਹੋ ਜਿਹਾ ਫੀਲ ਨਹੀਂ ਹੋਇਆ ਵੀ ਅਸੀਂ ਅਲੱਗ ਜਗ੍ਹਾ ਆ ਗਏ, ਓਪਰੀ ਜਗ੍ਹਾ। ਸਾਨੂੰ ਘਰ ਵਾਂਗ ਲੱਗਿਆ ਇਹ ਵੀ। ਬਾਜੀ, ਇਹ ਜਿਹੜੇ ਡਰ ਖੌਫ ਹਨ, ਇਹ ਅਸੀਂ ਕਿਵੇਂ ਮਿਟਾ ਸਕਦੇ ਹਾਂ ਤਾਂ ਜੇ ਕੋਈ ਬੰਦਾ ਇੱਥੇ ਬਗੈਰ ਕਿਸੇ ਖੌਫ ਦੇ ਆਵੇ, ਇੱਥੋਂ ਦੇ ਲੋਕ ਉੱਥੇ ਜਾਣ, ਕੋਈ ਡਰ ਨਾ ਹੋਵੇ, ਆਪਸੀ ਸਾਂਝ ਹੋਵੇ ਕਿ ਮੈਂ ਉੱਥੇ ਜਾ ਰਹੀ ਹਾਂ, ਮੈਂ ਆਪਣੇ ਲੋਕਾਂ ਕੋਲ ਜਾ ਰਹੀ। ਇਹ ਹੌਲੀ ਹੌਲੀ ਇੱਕਦਮ ਤਾਂ ਦੇਖੋ ਹੋਣਾ ਨਹੀਂ, ਜਿਵੇਂ ਮੇਲ ਜੋਲ ਵਧੂਗਾ। ਆਪਾਂ ਕਾਫੀ ਸਾਲਾਂ ਤੋਂ ਕਰਤਾਰਪੁਰ ਸਾਹਿਬ ਦਾ ਵੀ ਲਾਂਘਾ ਖੁੱਲ੍ਹਿਆ ਹੈ ਹੁਣ ਪਿਛਲੇ ਸਮੇਂ ਤੋਂ, ਜਿਉਂ ਮੇਲ ਜੋਲ ਵਧੂਗਾ ਉਸ ਹਿਸਾਬ ਨਾਲ ਇਹ ਦੂਰੀਆਂ ਮਿਟਣਗੀਆਂ। ਲੋਕਾਂ ਦੇ ਮਨ 'ਚ ਕੋਈ ਦੂਰੀ ਨਹੀਂ ਹੈਗੀ, ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ, ਗੱਲਾਂ ਕਰਨਾ ਚਾਹੁੰਦੇ ਆ, ਇੱਕ ਦੂਜੇ ਬਾਰੇ ਜਾਣਨਾ ਚਾਹੁੰਦੇ ਆ, ਇੱਧਰਲੇ ਪੰਜਾਬ ਬਾਰੇ ਅਸੀਂ ਜਾਣਨਾ ਚਾਹੁੰਦੇ ਆ, ਉੱਧਰਲੇ ਪੰਜਾਬ ਬਾਰੇ ਇਹ ਜਾਣਨਾ ਚਾਹੁੰਦੇ ਨੇ। ਅਤੇ ਕੋਈ ਇਹੋ ਜਿਹਾ ਜਿਹੜਾ ਮੈਂ ਇਹਨਾਂ ਦੂਰੀ ਨੂੰ ਮਿਟਾਉਣ ਦਾ ਤਾਂ ਇਹੀ ਹੋ ਸਕਦਾ ਵੀ ਜੇ ਇੱਧਰਲੇ ਵੀ ਉੱਧਰਲੇ ਸਾਡੇ ਪੰਜਾਬ 'ਚ ਵੀ ਜਾਣ, ਉੱਧਰਲਾ ਦੇਖਣ ਮਿਲਣ, ਅਤੇ ਉਸ ਹਿਸਾਬ ਨਾਲ ਜਿਵੇਂ ਹੌਲੀ ਹੌਲੀ ਉੱਧਰਲੇ ਬੰਦੇ ਵੀ ਆਉਣ, ਕਿਉਂਕਿ ਨੌਜਵਾਨ ਜਿਵੇਂ ਇਹ ਆਪਣੇ ਕਹਿੰਦੇ ਨੇ ਔਨਲਾਈਨ ਜਿਵੇਂ ਪ੍ਰੋਸੈਸ ਫੇਸਬੁੱਕ, ਵਟਸਐਪ ਜਾਂ ਹੋਰ ਦੇ, ਉਹਦੇ ਤੋਂ ਵੀ ਆਉਣ ਤੋਂ ਡਰਦੇ ਆ ਵੀ ਅਸੀਂ ਪਾਕਿਸਤਾਨ ਕਿਸੇ ਬੰਦੇ ਨਾਲ ਲਿੰਕ ਨਾ ਰੱਖੀਏ, ਵੀ ਕੋਈ ਦਿੱਕਤ ਪਰੇਸ਼ਾਨੀ ਸਾਨੂੰ ਖੜੀ ਆਵੇ, ਕਿਉਂਕਿ ਅੱਜ ਵਰਲਡ ਵਾਈਡ 'ਤੇ ਮਿਲਣ ਦਾ ਤਰੀਕਾ ਔਨਲਾਈਨ ਪ੍ਰੋਸੈਸ ਹੀ ਹੈ ਜ਼ਿਆਦਾ ਤੋਂ ਜ਼ਿਆਦਾ, ਵੀ ਆਪਾਂ ਇੱਕ ਦੂਜੇ ਨਾਲ ਮਿਲਦੇ ਹਾਂ, ਜੁੜਦੇ ਹਾਂ। ਬਿਲਕੁਲ ਸਹੀ ਕਹਿੰਦੇ ਹੋ ਬਾਜੀ ਕਿ ਇੱਕ ਤਾਂ ਇਹ ਹੈ ਕਿ ਆਨਲਾਈਨ ਚੀਜ਼ਾਂ ਜਿਹੜੀਆਂ ਹਨ ਉਹ ਸ਼ੇਅਰ ਹੋਣ, ਦੂਸਰਾ ਫਿਰ ਆਵਾਜਾਵੀ ਵੀ ਇਹ ਚੀਜ਼ਾਂ ਘਟਾ ਸਕਦੀ ਹੈ। ਅਤੇ ਬਹੁਤ ਸ਼ੁਕਰੀਆ, ਤੁਸੀਂ ਗੱਲਬਾਤ ਕੀਤੀ, ਜਿਉਂਦੇ ਵਸਦੇ ਰਹੋ ਸਰ।